सब तो पहला तो यह दस दो कि जी एक जहाज़ जड़ा है ਉਹਦੀ खबर आई कि वो अमरीका ने कब्जे च लिया सी और वो जहाज़ और ਉਹਦਾ अमला तो आ गया और वो जहाज़ भी कह रहे हैं कि वापस कर दिता अमरीका ने पाकिस्तान के जरिए। ये जी पेशरफ्त है इनू तुसी किस तरह वेख रहे हो? बहुत शुक्रिया जी। ਇਹ ਅਗਰਚੇ ਜਹਾਜ਼ ਦੇ ਕਬਜ਼ਾ जी ਕਰਨਾ ਤੇ ਉਹਨੂੰ ਰੱਖਣਾ ਤੇ ਉਹ ਜ਼ਾਹਿਰ ਹੈ ਉਹ ਤਾਂ ਬਾਇਸ ਤਸ਼ਵੀਸ਼ ਹੀ ਸੀ, ਲੇਕਿਨ ਹੁਣ ਉਹਨੂੰ ਜਿਹੜਾ ਉਹਨਾਂ ਨੇ ਛੱਡ ਦਿੱਤਾ ਹੈ ਉਹਦੇ ਨਾਲ ਇਹ ਕਿ ਉਹ ਲੱਗਦਾ ਹੈ ਕਿ ਆਪਸ ਦੇ ਵਿੱਚ ਕੋਈ ਇੱਕ ਦੂਜੇ ਲਈ ਖੈਰ ठीक ਸਗਾਲੀ ਦਾ ਕੋਈ ਨਾ ਕੋਈ ਜਜ਼ਬਾ ਜਿਹੜਾ ਉਹ ਜ਼ਿੰਦਾ ਰੱਖਣਾ ਚਾਹੁੰਦੇ ਨੇ। ਉਹਦੀ ਵਜ੍ਹਾ ਹੈ ਕਿ ਬੈਕ ਚੈਨਲ ਤੇ ਜਿਹੜੀ ਡਿਪਲੋਮੇਸੀ ਚੱਲ ਰਹੀ ਹੈ, ਸਫਾਰਤਕਾਰੀ ਚੱਲ ਰਹੀ ਹੈ, ਉਹ अगर ਇਹੋ ਜਿਹਾ ਕੋਈ ਜਾਰਹਾਨਾ ਕਦਮ ਉਠਾਇਆ ਜਾਏ। सही ਪਹਿਲੇ ਹੀ ਬਹੁਤ ਸਖਤ ਬਿਆਨਬਾਜ਼ੀ ਹੋ ਰਹੀ ਹੈ ਖਾਸ ਤੌਰ ਤੇ ਅਮਰੀਕਾ ਦੀ ਤਰਫੋਂ, ਤੇ ਉਹਦੇ ਰੱਦੇ ਅਮਲ ਦੇ ਤੌਰ ਤੇ ਫਿਰ ਈਰਾਨ ਵੀ ਜਵਾਬ ਹੁੰਦਾ ਹੈ, ਤੇ ਉਸ ਤੋਂ ਬਚਣ ਦਾ ਤੇ ਉਹਦਾ ਜਿਹੜਾ ਤਣਾਅ ਘੱਟ ਕਰਨ ਦਾ ਮੇਰਾ ਖਿਆਲ ਹੈ ਇੱਕ ਅੱਛਾ ਉਹਨਾਂ ਨੇ ਕਦਮ ਉਠਾਇਆ ਜੀ। सर एक पासे तो अमरीका जड़ा है वो नाकाबंदी ख़त्म करने का ऐलान करता है, कहता है कि मैं मुज़ाकरात भी कर रहे हैं। दूजे पासे जड़ा है एक प्रोजेक्ट फ्रीडम शुरू कर रहे हैं जिहदे तहत वो कह रहे हैं कि जी ਜਿਹੜੇ ਦੋਸਤ ਮਮਾਲਿਕ ਨੇ ਉਹਨਾਂ ਦੇ ਚਾਰਜ ਅਸੀਂ ਲਗਾਵਾਂਗੇ ਆਪਣਾ ਹੁਰਮਸ ਤੋਂ, ਤੇ ਮਾਮਲਾ ਫਿਰ ਐਸਕੇਲੇਸ਼ਨ ਵਾਲੇ ਪਾਸੇ ਨਹੀਂ ਚਲਾ ਜਾਏਗਾ? ਨਹੀਂ, ਉਹ ਅਗਰ ਉਹ ਇਹੋ ਜਿਹਾ ਕੋਈ ਕਦਮ ਉਠਾਉਂਦੇ ਨੇ ਤੇ ਉਹਦੇ ਨਾਲ ਤੇ ਫਿਰ ਦੁਬਾਰਾ ਜਿਹੜਾ ਨਾ ਤਣਾਅ ਦੇ ਵਿੱਚ ਇਜ਼ਾਫਾ ਹੀ ਹੋਏਗਾ। ਉਹ ਫਿਰ ईरान भी ਉਹਦੇ ਜਵਾਬ ਦੇ ਵਿੱਚ ਆਪਣੀ ਕੋਈ ਕਾਰਵਾਈ ਕਰੇਗਾ, ਉਹਦਾ ਐਲਾਨ ਕਰੇਗਾ ਔਰ ਅਮਲੀ ਤੌਰ ਤੇ ਵੀ ਉਸ ਚੀਜ਼ ਨੂੰ ਮੁਜ਼ਾਮਤ ਕਰੇਗਾ। ਉਹਦੇ ਨਾਲ ਫਿਰ ਇੱਕ ਦੁਬਾਰਾ ਜਿਹੜਾ ਨਾ ਉਹ ਜੰਗ ਦੀ ਕੈਫੀਅਤ ਪੈਦਾ ਹੋ ਜਾਏਗੀ। ਤੇ ਅੱਲਾ ਕਰੇ ਕਿ ਇਹ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ ਕਿ ਇਹ ਸਿਰਫ ਜਿਹੜਾ ਉਹ ਇਖਤਿਆਰੀ ਦੀ ਹੱਦ ਤੱਕ ਗੱਲ ਰਵੇ, ਤੇ ਉਸ ਤੋਂ ਪਹਿਲੇ ਮੁਜ਼ਾਕਰਾਤ ਦੇ ਜ਼ਰੀਏ ਕੋਈ ਮੁਸਤਕਿਲ ਅਮਨ ਦਾ ਕੋਈ ਸਿਲਸਿਲਾ ਜਿਹੜਾ ਉਹ ਅੱਗੇ ਵਧੇ। ਇਹਦੇ ਤੇ ईरान ਦਾ ਰੱਦ-ਏ-ਅਮਲ ਵੀ ਆਇਆ ਔਰ ਉਹਨਾਂ ਨੇ ਇਹ ਕਿਹਾ ਕਿ ਜੀ ਅਗਰ ਕਿਸੇ ਨੇ ਵੀ ਆਪਣਾ ਹੁਰਮਜ਼ ਵਿੱਚ ਜਿਹੜਾ ਹੈ ਉਹ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਫਿਰ ਹਮਲੇ ਕਰਾਂਗੇ। ਔਰ ਅੱਜ ਖਬਰਾਂ ਇਹ ਵੀ ਸਨ ਕਿ ਜੀ ਕਿਸੇ ਅਮਰੀਕਾ ਦੇ ਜਹਾਜ਼ ਉੱਤੇ ਜਿਹੜਾ ਉਹ ਮਿਜ਼ਾਈਲ ਵੀ ਦਾਗੇ ਗਏ ਨੇ। ਤੇ ਇਸ ਸੂਰਤ-ਏ-ਹਾਲ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ? ਜੀ ਬਿਲਕੁਲ, ਦੇਖੋ ਜੀ ਉਹ ਜ਼ੁਬਾਨੀ ਗੱਲਾਂ ਦੀ ਹੱਦ ਤੱਕ ਤੇ ਉਹ ਸਮਝ ਆਉਂਦੀ ਏ, ਤੇ ਉਹ ਤੇ ਦੋਨੋਂ ਸਾਈਡਾਂ ਦੋਨੋਂ ਤਰਫਾਂ ਜਿਹੜੀਆਂ ਉਹ ਆਪਣੇ ਆਪਣੇ ਤੌਰ ਤੇ ਕਰ ਰਹੀਆਂ, ਤੇ ਉਹਦੇ ਉੱਤੇ ਇੱਕ ਦੂਜੇ ਨਾਲ ਉਹ ਜਿਹੜਾ ਉਹ ਲਫ਼ਜ਼ਾਂ ਦੇ ਹਮਲੇ ਤੇ ਹੋ ਰਹੇ ਨੇ। ਲੇਕਿਨ ਚੂੰਕਿ ਬੈਕ ਚੈਨਲ ਤੇ ਪਿੱਛੋਂ ਸਫਾਰਤਕਾਰੀ ਹੋ ਰਹੀ ਹੈ, ਤੇ ਇਸ ਵਾਸਤੇ ਉਹਦਾ ਇਫੈਕਟ ਜਿਹੜਾ ਉਹਦਾ ਅਸਰ ਜਿਹੜਾ ਇਹਨਾਂ ਜ਼ਬਾਨੀ ਹਮਲਿਆਂ ਦਾ ਉਹ ਥੋੜੀ ਹੱਦ ਤੱਕ ਜਿਹੜਾ ਉਹ ਘਟ ਜਾਂਦਾ ਹੈ। ਲੇਕਿਨ ਅਗਰ ਇਹੋ ਜਿਹਾ ਕੋਈ ਅਮਲੀ ਕਦਮ ਉਠਾਉਂਦੇ ਨੇ ਤੇ ਫਿਰ ਦੁਬਾਰਾ ਉਹ ਸਾਰਾ ਜਿਹੜਾ ਸਫਾਰਤਕਾਰੀ ਦਾ ਅਮਲ ਹੈ ਉਹ ਜਿਹੜਾ ਅਸਰਅੰਦਾਜ਼ ਹੋਏਗਾ ਉਹਦੇ ਤੇ ਦੁਬਾਰਾ ਜਿਹੜਾ ਉਹ ਸ਼ੂਟਿੰਗ ਵਾਰ ਸ਼ੁਰੂ ਹੋਣ ਦਾ ਫਿਰ ਖਤਰਾ ਵੱਧ ਜਾਏਗਾ। ਮੁਜ਼ਾਕਰਾਤ ਤੇ ਸਫਾਰਤਕਾਰੀ ਵਾਲਾ ਮਾਮਲਾ ਵੀ ਚੱਲ ਰਿਹਾ ਜੀ। ਮੁਜ਼ਾਕਰਾਤ ਹੋ ਰਹੇ ਨੇ, ਪਾਕਿਸਤਾਨ ਦੇ ਥਰੂ ਤਜਾਵੀਜ਼ ਦਿੱਤੇ ਜਾ ਰਹੇ ਨੇ, ਉਹਨਾਂ ਦਾ ਜਵਾਬ ਆ ਰਿਹਾ, ਫਿਰ ਜਵਾਬੁਲ ਜਵਾਬ ਵੀ ਆ ਰਿਹਾ। ਤੇ ਦੂਜੇ ਪਾਸੇ ਜਿਹੜਾ ਉਹ ਜੰਗ ਦੀਆਂ ਤਿਆਰੀਆਂ ਵੀ ਅਸੀਂ ਸਾਨੂੰ ਸੁਣਨ ਨੂੰ ਮਿਲੀਆਂ ਨੇ ਕਿ ਹੋ ਰਹੀਆਂ ਨੇ। ਤੇ ਇਹ ਸਾਰੇ ਜਿੰਨੇ ਵੀ ਮਾਮਲਾਤ ਨੇ ਕਿਹੜੇ ਪਾਸੇ ਜਾਂਦੇ ਨਜ਼ਰ ਆ ਰਹੇ ਨੇ ਤੁਹਾਨੂੰ? ਜੀ ਦੇਖੋ, ਹੁਣ ਤੱਕ ਦੀ ਜਿਹੜੀ ਸੂਰਤ ਹਾਲ ਹੈ ਉਹਦੇ ਮੁਤਾਬਿਕ ਇਹ ਚੀਜ਼ ਤੇ ਯਕੀਨਨ ਸਮਝੀ ਜਾਂਦੀ ਹੈ ਕਿ ਅਮਰੀਕਾ ਔਰ ਈਰਾਨ ਦੋਨਾਂ ਨੂੰ ਮੁਜ਼ਾਕਰਾਤ ਦੇ ਉੱਤੇ ਰਜ਼ਾਮੰਦੀ ਹੈ, ਕਿਉਂਕਿ ਉਹਨਾਂ ਦੋਨਾਂ ਦੀ ਜ਼ਰੂਰਤ ਹੈ ਕਿ ਇੱਕ ਅਮਨ ਫਾਰਮੂਲਾ ਤੈਅ ਪਾ ਜਾਏ ਜਿਹਦੇ ਨਤੀਜੇ 'ਚ ਦੋਨਾਂ ਮੁਲਕਾਂ ਵਾਸਤੇ ਕੋਈ ਇਸ ਜੰਗ ਤੋਂ ਨਿਕਲਣ ਦਾ ਕੋਈ ਰਾਹ ਮਿਲ ਜਾਏ ਉਹਨਾਂ ਨੂੰ। ਤੇ ਇਸ ਵਾਸਤੇ ਮੈਂ ਤੇ ਬੜਾ ਪੁਰਉਮੀਦ ਹਾਂ ਜੀ ਕਿ ਇਹ ਜਿਹੜੀਆਂ ਤਿਆਰੀਆਂ ਔਰ ਇਹ ਸਾਰੀਆਂ ਚੀਜ਼ਾਂ ਇਹ ਆਪਣੀ ਜਗ੍ਹਾ ਤੇ, ਲੇਕਿਨ ਫਿਲਹਾਲ ਇਹ ਧਮਕੀਆਂ ਦੇ ਜਾਂ ਇੱਕ ਦੂਜੇ ਨੂੰ ਪ੍ਰੈਸ਼ਰ ਪਾਉਣ ਲਈ ਇਹ ਚੀਜ਼ਾਂ ਠੀਕ ਨੇ, ਲੇਕਿਨ ਦਰ ਪਰਦਾ ਜਿਹੜਾ ਉਹ ਮੁਜ਼ਾਕਰਾਤ ਵਾਲੇ ਪਾਸੇ ਹੀ ਗੱਲ ਜਾ ਰਹੀ ਹੈ। ਲੇਕਿਨ ਇਹ ਚੀਜ਼ ਅਸੀਂ ਬਸ ਬੜੀ ਇਹਤਿਆਤ ਨਾਲ ਹੀ ਕਹਿ ਸਕਦੇ ਹਾਂ, ਕਿਉਂਕਿ ਇਜ਼ਰਾਈਲ ਵਰਗੇ ਮੁਲਕ ਦੇ ਪਿੱਛੇ ਹੋਣ ਦੀ ਵਜ੍ਹਾ ਨਾਲ ਇਹ ਸਾਰੇ ਮਾਮਲੇ ਦੇ ਜੰਗ ਦਾ ਖਤਰਾ ਤੇ ਬਹਰਹਾਲ ਰਹੇਗਾ ਜੀ। ਉਹਦਾ ਤੁਸੀਂ ਇਮਕਾਨ ਘੱਟ ਤੇ ਸਕਦਾ, ਲੇਕਿਨ ਉਹਨੂੰ ਖਤਮ ਨਹੀਂ ਕੀਤਾ ਜਾ ਸਕਦਾ। एजाज साहब ये भी दसो कि अगर जी सफारतकारी एक कामयाब हो जाती है और कोई मुज़ाकरात का दूजा दौर होता है या इस तरह की कोई सिचुएशन बनती है तो ये लगता है एक वक्ती जंग बंदी होएगी या एक तवील मुद्दती जड़ा है मुआहदा नज़र आ रहा है कि होने जा रहा है? जी देखो, सच्ची गल है कि ये जंग शुरू की गई इजराइल वालों ते इजराइल वास्ते अमरीका ने, ते
ਹੁਣ ਅਮਨ ਦੇ ਜਿਹੜੇ ਕੋਸ਼ਿਸ਼ਾਂ ਨੇ ਉਹਦੇ ਚ ਇਜ਼ਰਾਈਲ ਦੇ ਜਿਹੜਾ ਉਹ ਖੁਦ ਤੇ ਬਰਾਹ ਰਾਸਤ ਦੀ ਸ਼ਾਮਿਲ ਕੋਈ ਨਹੀਂ। ਇਸ ਵਾਸਤੇ ਅਗਰ ਅਸੀਂ ਇਹ ਕਹੀਏ ਕਿ ਇਸ ਮੁਜ਼ਾਕਰਾਤ ਜਿਹੜੇ ਨੇ ਉਹ ਅਗਰ ਬਹੁਤ ਹੀ ਅੱਛੇ ਹੋ ਜਾਣ, ਉਹਦੇ ਨਤੀਜੇ 'ਚ ਕੋਈ ਬੜਾ ਆਲਾ ਮੁਆਹਦਾ ਹੋ ਜਾਏ ਔਰ ਉਹ ਹਮੇਸ਼ ਲਈ ਰਵੇ, ਤੇ ਇਹ ਮੇਰਾ ਖਿਆਲ ਹੈ ਇੱਕ ਬਈਦਸ ਕਿਆਸ ਹੈ ਜੀ। ਇਹ ਇਸ ਤਰ੍ਹਾਂ ਹੋਣਾ ਨਹੀਂ। ਅਸੀਂ ਸਿਰਫ ਇਹ ਤੋਕੋ ਕਰ ਸਕਦੇ ਹਾਂ ਕਿ ਅਗਰ ਕੋਈ ਮੁਆਹਦਾ ਹੋਵੇ ਤੇ ਉਹਦਾ ਕੋਈ ਐਸੀ ਵੱਡੀ ਜਿਹੜੀ ਹੈ ਨਾ ਉਹਦੀ ਕੋਈ ਖਿਲਾਫ ਵਰਦੀ ਜਿਹੜੀ ਹੈ ਉਹ ਨਾ ਹੋਵੇ ਇੱਕ ਲੰਬੇ ਅਰਸੇ ਤੱਕ। ਉਹ ਅਰਸੇ ਦਾ ਜਿਹੜਾ ਤਾਯੁਨ ਹੈ ਉਹਦਾ ਕੰਟਰੋਲ ਜਿਹੜਾ ਉਹ ਨਾ ਈਰਾਨ ਕੋਲ ਹੈ ਤੇ ਨਾ ਅਮਰੀਕਾ ਕੋਲ। ਉਹ ਕੰਟਰੋਲ ਜਿਹੜਾ ਉਹ ਹੈ ਇਜ਼ਰਾਈਲ ਕੋਲ। ਤੇ ਸਾਨੂੰ ਪਤਾ ਹੈ ਕਿ ਇਜ਼ਰਾਈਲ ਜਿਹੜਾ ਉਹ ਜਿਹੜਾ ਇੱਕ ਅਜ਼ੀਮ ਤਰ ਇਜ਼ਰਾਈਲ ਦਾ ਉਹਨਾਂ ਦਾ ਮਨਸੂਬਾ ਹੈ, ਉਹਦੇ ਤੋਂ ਜਿਹੜੇ ਸਹਿਯੂਨੀ ਨੇ ਉਹ ਤੇ ਕਦੀ ਵੀ ਉਹਦੇ ਤੋਂ ਪਿੱਛੇ ਨਹੀਂ ਹਟਣਗੇ। ਉਹ ਤੇ ਉਹਨਾਂ ਵਾਸਤੇ ਮਜ਼ਹਬ ਦਾ ਮਾਮਲਾ ਹੈ ਤੇ ਉਹ ਉਹਦੇ ਬਾਰੇ ਬੜੇ ਜਨੂਨੀ ਨੇ। ਉਹ ਉਹਨਾਂ ਨੇ ਆਪਣਾ ਕੰਮ ਕਰਨਾ ਹੀ ਹੈ ਔਰ ਉਹ ਹੁਣ ਨਹੀਂ ਤੇ ਸਾਲ ਬਾਅਦ ਸਹੀ ਜਾਂ 2 ਸਾਲ ਬਾਅਦ ਉਹ ਦੁਬਾਰਾ ਕਦੀ ਨਾ ਕਦੀ ਇਹ ਜੰਗ ਦੁਬਾਰਾ ਹੋਏਗੀ, ਕਿਉਂਕਿ ਪੇਸ਼ਨਗੋਈਆਂ ਦੇ ਮੁਤਾਬਿਕ ਵੀ ਤੁਸੀਂ ਇਹ ਦੇਖੋ ਕਿ ਉਹਨਾਂ ਨੇ ਅੱਗੇ ਕਬਜ਼ੇ ਕਰਨੇ ਨੇ ਤੇ ਈਰਾਨ ਚੂੰਕਿ ਉਹਨਾਂ ਦੇ ਰਸਤੇ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ, ਉਹ ਈਰਾਨ ਨੂੰ ਕਦੀ ਵੀ ਫਲਦਾ ਫੁੱਲਦਾ ਨਹੀਂ ਵੇਖ ਸਕਣਗੇ। ਸਰ ਈਰਾਨ ਇਹ ਕਹਿੰਦਾ ਨਾ ਕਿ ਜੀ ਅਮਰੀਕਾ ਉਹ ਚਾਹ ਰਿਹਾ ਜਿਹੜਾ ਉਹ ਜੰਗ ਵਿੱਚ ਨਹੀਂ ਜਿੱਤ ਸਕਿਆ, ਉਹ ਮੁਜ਼ਾਕਰਾਤ ਦੀ ਮੇਜ਼ ਤੇ ਜਿੱਤਣਾ ਚਾਹ ਰਿਹਾ। ਔਰ ਨਜ਼ਰ ਇਹ ਆ ਰਿਹਾ ਹੈ ਕਿ ਟਰੰਪ ਇਹ ਚਾਹੁੰਦੇ ਨੇ ਕਿ ਜੀ ਅਮਰੀਕਾ ਦੀ ਜਿੱਤ ਤੇ ਟਰੰਪ ਦੀ ਹਾਰ ਦਾ ਜਿਹੜਾ ਐਲਾਨ ਹੈ ਉਹ ਈਰਾਨ ਕਰੇ, ਤਾਂ ਕਿ ਉਹ ਜਿਹੜਾ ਚੀਨ ਦਾ ਉਹਨਾਂ ਦਾ ਦੌਰਾ ਹੈ ਜਾਂ ਉਹ ਆਪਣੇ ਜਿਤਨੇ ਉਹਨਾਂ ਦੇ ਵੋਟਰਸ ਨੇ ਉਹਨਾਂ ਨੂੰ ਵਿਖਾ ਸਕਣ ਕਿ ਜੀ ਸਾਡੀ ਵਿਕਟਰੀ ਹੋ ਗਈ ਹੈ। ਤੁਹਾਨੂੰ ਇਸ ਤਰ੍ਹਾਂ ਲੱਗ ਰਿਹਾ? ਨਹੀਂ, ਕਦੀ ਵੀ ਨਹੀਂ ਜੀ। ਅਮਰੀਕਾ ਨੂੰ ਖੁਦ ਹੀ ਜਿਹੜਾ ਨਾ ਆਪਣਾ ਜਿਹਨੂੰ ਉਹ ਅੰਗਰੇਜ਼ੀ ਜਾਣਦੇ ਨੇ ਨਾ ਕਿ ਆਪਣਾ ਨੋਸ਼ਨ ਆਫ ਵਿਕਟਰੀ ਯਾਨੀ ਆਪਣੀ ਫਤਹ ਦਾ ਬਿਆਨੀਆ ਜਿਹੜਾ ਉਹ ਉਹਨਾਂ ਨੂੰ ਖੁਦ ਹੀ ਘੜਨਾ ਪਏਗਾ ਤੇ ਖੁਦ ਹੀ ਬਿਆਨ ਕਰਨਾ ਪਏਗਾ। ਈਰਾਨ ਚੂੰਕਿ ਹਾਰਿਆ ਨਹੀਂ ਤੇ ਈਰਾਨ ਇੰਨਾ ਗੈਰਤਮੰਦ ਮੁਲਕ ਹੈ ਕਿ ਉਹ ਮਰ ਜਾਏਗਾ ਪਰ ਇਹੋ ਜਿਹੀ ਕੋਈ ਗੱਲ ਨਹੀਂ ਕਰੇਗਾ। ਇਸ ਸਾਰੇ ਮਾਮਲੇ ਸਰ ਇੱਕ ਲਬਨਾਨ ਦਾ ਮਾਮਲਾ ਵੀ ਹੈ। ਹਿਜ਼ਬੁੱਲਾ ਉੱਥੇ ਜਿਹੜਾ ਹੈ ਉਹ ਇਸਰਾਈਲ ਦੇ ਖਿਲਾਫ ਲੜ ਰਹੀ ਹੈ। ਇਸਰਾਈਲ ਬਾਰ-ਬਾਰ ਐਲਾਨ ਕਰ ਰਿਹਾ ਹੈ ਕਿ ਜੀ ਸਾਡੀ ਕੋਈ ਜੰਗਬੰਦੀ ਨਹੀਂ। ਹਿਜ਼ਬੁੱਲਾ ਦਾ ਹੀ ਅੱਜ ਐਲਾਨ ਸਾਹਮਣੇ ਆਇਆ ਕਿ ਜੀ ਕੋਈ ਜੰਗਬੰਦੀ ਨਹੀਂ, ਇਹ ਸਾਰਾ ਮਾਮਲਾ ਇਸੇ ਤਰ੍ਹਾਂ ਚੱਲੇਗਾ। ਤੇ ਇੱਕ ਪਾਸੇ ਜਿਹੜਾ ਹੈ ਤੁਹਾਨੂੰ ਪਤਾ ਹੈ ਕਿ ਜਿਹੜੀ ਈਰਾਨ ਦੀ ਪ੍ਰਾਇੋਰਟੀ ਸੀ ਉਹ ਹਿਜ਼ਬੁੱਲਾ ਦੀ ਜੰਗਬੰਦੀ ਵੀ ਸੀ। ਇਸ ਸਾਰੀ ਸਿਚੁਏਸ਼ਨ ਵਿੱਚ ਮੁਜ਼ਾਕਰਾਤ ਵੀ ਹੋਣਗੇ ਔਰ ਦੂਜੇ ਪਾਸੇ ਇਸਰਾਈਲ ਔਰ ਲਬਨਾਨ ਦੀ ਜੰਗ ਵੀ ਹੈ, ਤੇ ਫਿਰ ਇਹ ਮੁਜ਼ਾਕਰਾਤ ਕਾਮਯਾਬ ਕਿਸ ਤਰ੍ਹਾਂ ਹੋਣਗੇ? ਦੇਖੋ, ਅਗਰ ਤੇ ਛੋਟੀ ਮੋਟੀ ਝੜਪਾਂ ਜਾਂ ਛੋਟੀ ਮੋਟੀ ਕਾਰਵਾਈ ਹੁੰਦੀ ਹੈ ਉਹ ਤੇ ਤੁਹਾਨੂੰ ਪਤਾ ਹੈ ਗਾਜ਼ਾ ਵਿੱਚ ਵੀ ਹੋ ਰਹੀ ਹੈ ਤੇ ਉਹ ਤੇ ਇਜ਼ਰਾਈਲ ਕਰਦਾ ਰਹਿੰਦਾ। ਲੇਕਿਨ ਅਗਰ ਕੋਈ ਵੱਡੀ ਕਾਰਵਾਈ ਜਾਂ ਐਸਾ ਆਪਰੇਸ਼ਨ ਕਰਦੇ ਨੇ ਤੇ ਫਿਰ ਯਕੀਨਨ ਇਹ ਮੁਆਹਦਾ ਜਿਹੜਾ ਅਸਰਅੰਦਾਜ਼ ਹੋਏਗਾ, ਕਿਉਂਕਿ ਈਰਾਨ ਨੇ ਇਸ ਨੂੰ ਆਪਣੀ ਰੈੱਡ ਲਾਈਨ ਜਿਹੜਾ ਉਹ ਕਰਾਰ ਦਿੱਤਾ ਹੈ ਕਿ ਉਹ ਕਦੀ ਵੀ ਜਿਹੜਾ ਆਪਣੇ ਹਿਜ਼ਬੁੱਲਾ ਨੂੰ ਜਿਹੜਾ ਉਹਨੂੰ ਛੱਡਣਗੇ ਨਹੀਂ, ਉਹਦੇ ਪਿੱਛੇ ਖੜੇ ਰਹਿਣਗੇ, ਕਿਉਂਕਿ ਉਹ ਉਹਨਾਂ ਦੀ ਜਿਹੜੀ ਨਜ਼ਰੀਆਤ ਨੇ ਉਹਨਾਂ ਦੀ ਆਈਡੀਆਲੋਜੀ ਨੂੰ ਲੈ ਕੇ ਅੱਗੇ ਚੱਲ ਰਹੇ ਨੇ। ਸਰ ਮੈਂ ਮਸ਼ਰਕ ਵਸਤਾ ਦੀ ਸੂਰਤ ਹਾਲ ਦੇ ਬਾਰੇ 'ਚ ਗੱਲ ਕਰਨਾ ਚਾਹਾਂਗਾ। ਜ਼ਰੂਰ ਦੱਸੋ ਕਿ UAE ਜਿਹੜਾ ਹੈ ਉਸਨੇ ਇੱਕ ਲਾਈਨ ਲੈ ਲਈ ਹੈ, ਉਹ OPEC ਤੋਂ ਹੀ ਅਲੱਗਾ ਹੋ ਗਿਆ ਔਰ ਨਾਲ ਇਹ ਵੀ ਕਹਿ ਰਿਹਾ ਕਿ ਜੀ ਈਰਾਨ ਦੇ ਖਿਲਾਫ ਜਿਹੜਾ ਹੈ ਉਹ ਮੈਂ ਇਸਰਾਈਲ ਦੇ ਨਾਲ ਖੜਾ। ਤੇ ਜਿਹੜੀ ਮਸ਼ਰਕ ਵਸਤਾ ਦੀ ਸੂਰਤ ਹਾਲ ਹੈ, ਇੱਕ ਜਿਹੜੇ ਇਤਿਹਾਦ ਜਿਹੜਾ ਨਵੇਂ ਬਣਨ ਦੀ ਸਿਚੁਏਸ਼ਨ ਹੈ ਜਾਂ ਜਿਹੜੇ ਗਲਫ ਸਟੇਟਸ ਨੇ ਉਹਨਾਂ ਦਾ ਆਪਸ ਵਿੱਚ ਜਿਹੜਾ ਰਵੱਈਆ ਬਣਦਾ ਜਾ ਰਿਹਾ ਹੈ, ਤੇ ਇਹ ਮਸ਼ਰਕ ਵਸਤਾ ਦੀ ਸੂਰਤ ਹਾਲ ਤੇ ਕਿਸ ਤਰ੍ਹਾਂ ਅਸਰਅੰਦਾਜ਼ ਹੋਏਗਾ? ਦੇਖੋ ਜੀ, ਮਸ਼ਰਕ ਵਸਤਾ ਦੀ ਸੂਰਤ ਹਾਲ ਜਿਹੜੀ ਹੈ ਨਾ ਜੀ ਉਹ ਬੜੀ ਪੇਚੀਦਾ ਔਰ ਜਿਹੜੀ ਇਹ ਤਸ਼ਵੀਸ਼ਨਾਕ ਹੈ, ਕਿਉਂਕਿ ਇਹਨਾਂ ਮੁਲਕਾਂ ਦੇ ਦਰਮਿਆਨ ਆਪਣੇ ਤਨਾਜ਼ਾਤ ਜਿਹੜੇ ਨੇ ਉਹ ਕੁਝ ਨਜ਼ਰੀਆਤੀ ਬੁਨਿਆਦ ਤੇ ਨੇ, ਕੁਝ ਤਹਿਜ਼ੀਬੀ ਬੁਨਿਆਦ ਤੇ ਨੇ, ਕਈਆਂ ਦੇ ਨਾਲ ਉਹਨਾਂ ਨੂੰ ਆਪਣਾ ਜ਼ੁਬਾਨਾਂ ਦੇ ਵੀ ਮਸਲੇ ਹੈ ਨੇ। ਤੇ ਬਾਕੀ ਜਿਹੜਾ ਹੁਣ ਅਗਰ ਤੁਹਾਡਾ ਸਪੈਸੀਫਿਕਲੀ ਇਸ਼ਾਰਾ ਜਿਹੜਾ ਉਹ UAE ਵਾਲੇ, ਤੇ UAE ਦੇ ਵਿੱਚ ਜਿਹੜਾ ਉਹ ਇਬਰਾਹਿਮ ਅਕੋਰਡ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਦਾ ਝੁਕਾਓ ਬਹੁਤ ਜ਼ਿਆਦਾ ਇਜ਼ਰਾਈਲ ਵੱਲ, ਤੇ ਉਹ ਹੁਣ ਤੇ ਤੁਸੀਂ ਦੇਖੋ ਕਿ ਉਹਨਾਂ ਦੇ ਦਿਫਾ ਲਈ ਇਜ਼ਰਾਈਲ ਨੇ ਆਪਣੀ ਉੱਥੇ ਬੈਟਰੀਆਂ ਮਿਜ਼ਾਈਲ ਸਿਸਟਮ ਦੀਆਂ ਮੂਵ ਕਰਨ ਦਾ ਵੀ ਜਿਹੜਾ ਨਾ ਇੰਡੀਆ ਦਿੱਤਾ ਹੈ। ਤੇ ਉਸ ਤੋਂ ਬਾਅਦ ਜਿਹੜੀ ਇਜ਼ਰਾਈਲ ਔਰ UAE ਦੀ ਆਪਸ ਵਿੱਚ ਜਿਹੜੀ ਨਾ ਬੜੀ ਤੇਜ਼ੀ ਨਾਲ ਇੱਕ ਦੂਜੇ ਨਾਲ ਦੋਸਤੀ ਜਿਹੜਾ ਹੋਣਾ ਹੈ, ਉਹਦੇ ਨਾਲ UAE ਦਾ ਅਸਲ ਚਿਹਰਾ ਸਾਹਮਣੇ ਆਉਂਦਾ ਹੈ।
ਸਹੀ ਜਿਹਦਾ ਮਤਲਬ ਹੈ ਕਿ ਇਜ਼ਰਾਈਲ ਔਰ ਯੂਏਈ ਇੱਕੋ ਹੀ ਚੀਜ਼ ਨੇ। ਤੇ ਹੁਣ ਯੂਏਈ ਜਿਹੜਾ ਉਹ ਇਜ਼ਰਾਈਲ ਦੇ ਨਾਲ ਖੜਾ ਹੈ ਜਾਂ ਇਜ਼ਰਾਈਲ ਯੂਏਈ ਦੇ ਨਾਲ ਖੜਾ ਹੈ, ਤੇ ਫਿਰ ਜ਼ਾਹਿਰ ਹੈ ਉਹ ਦੁਸ਼ਮਣੀ ਜਿਹੜੀ ਹੈ, ਅਗਰ ਉਹ ਇਜ਼ਰਾਈਲ ਨਾਲ ਦੋਸਤੀ ਹੋ ਗਈ ਤੇ ਇਹਦਾ ਡਾਇਰੈਕਟ ਮਤਲਬ ਹੈ ਈਰਾਨ ਨਾਲ ਦੁਸ਼ਮਣੀ। ਤੇ ਹੁਣ ਦੇ ਮੌਜੂਦਾ ਹਾਲਾਤ ਦੇ ਵਿੱਚ ਤੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਾਊਦੀ ਅਰਬ ਨਾਲ ਵੀ ਦੁਸ਼ਮਣੀ, ਕਿਉਂਕਿ ਸਾਊਦੀ ਅਰਬ ਦੇ ਨਾਲ ਵੀ ਉਹਨਾਂ ਦੇ ਇਖਤਲਾਫਾਤ ਨੇ। ਖਾਸ ਤੌਰ ਤੇ ਹੁਣ ਨਵਾਂ ਇੱਕ ਜਿਹੜਾ ਇਲਾਕਾ ਉਹਦੇ ਵਿੱਚ ਸਹੀ ਜੀਓ ਸਟ੍ਰੈਟੇਜਿਕ ਜਿਹੜੀ ਹੈ ਸਿਚੁਏਸ਼ਨ, ਉਹਦੇ ਵਿੱਚ ਅਫਰੀਕਾ ਦਾ ਕੰਟਰੋਲ ਜਿਹੜਾ ਉਹ ਵੀ ਹੁਣ ਬੜੀ ਅਹਿਮੀਅਤ ਇਖਤਿਆਰ ਕਰ ਗਿਆ ਹੈ ਅਰਬ ਮੁਲਕਾਂ ਵਾਸਤੇ। ਤੇ ਇਸ ਵਾਸਤੇ ਜੀ ਉੱਥੇ ਵੀ ਇਹਨਾਂ ਦਾ ਆਪਸ ਦੇ ਵਿੱਚ ਮੁਕਾਬਲਾ ਹੈ, ਸਾਊਦੀ ਅਰਬ ਦਾ ਤੇ ਅਮਾਰਾਤ ਦਾ। ਤੇ ਇਹਨਾਂ ਦੀ ਆਉਣ ਵਾਲੇ ਵਕਤਾਂ ਦੇ ਵਿੱਚ ਜਿਹੜਾ ਆਪਸ ਵਿੱਚ ਕੋਈ ਸੁਲਹ ਸਫਾਈ ਹੁੰਦੀ ਤੇ ਨਜ਼ਰ ਨਹੀਂ ਆਉਂਦੀ। ਅਲਬੱਤਾ ਜਿਹੜੀ ਆਪਸ ਦੇ ਵਿੱਚ ਇਹਨਾਂ ਦੇ ਤਣਾਅ ਹੈ ਔਰ ਇੱਕ ਦੂਜੇ ਨਾਲ ਹਾਲਾਤ ਔਰ ਤਾਲੁਕਾਤ ਖਰਾਬ ਹੋਣ ਦਾ ਇਮਕਾਨ ਜ਼ਿਆਦਾ ਹੈ, ਕਿਉਂਕਿ ਉਹ ਦੋਨੋਂ ਤਰਫ ਨਿਸਬਤਨ ਜਿਹੜੇ ਨਾ ਹੁਣ ਯੰਗ ਜਿਹੜੀ ਇਹਨਾਂ ਨੌਜਵਾਨ ਕਿਆਦਤ ਹੈ, ਤੇ ਉਹ ਜਿਹੜਾ ਇੱਕ ਦੂਜੇ ਨੂੰ ਉਸ ਤਰ੍ਹਾਂ ਨਹੀਂ ਮੈਨੇਜ ਕਰ ਸਕਦੇ ਜਾਂ ਕਰਨਗੇ ਜਿਸ ਤਰ੍ਹਾਂ ਇਹਨਾਂ ਦੀ ਜਿਹੜੇ ਪਿਛਲੀ ਜਨਰੇਸ਼ਨ ਦੇ ਵਿੱਚ ਜਿਹੜੇ ਲੋਕ ਸਨ, ਉਹਨਾਂ ਨੇ ਬਾਵਜੂਦ ਇਖਤਲਾਫਾਤ ਦੇ ਉਹਨਾਂ ਨੇ ਇੱਕ ਦੂਜੇ ਨਾਲ ਬੁਰਦਬਾਰੀ ਨਾਲ ਤੇ ਸਮਝਦਾਰੀ ਦੇ ਨਾਲ ਤਾਲੁਕਾਤ ਕਾਇਮ ਰੱਖੇ। ਹੁਣ ਇਹ ਜਿਹੜੀ ਮੌਜੂਦਾ ਜਨਰੇਸ਼ਨ ਨੇ ਅਰਬ ਅਮਾਰਾਤ ਦੀ ਜਾਂ ਸਾਊਦੀਆ ਦੀ, ਉਹ ਜਿਹੜੇ ਨੇ ਉਹਨਾਂ ਨੂੰ ਜਿਹੜਾ ਨਾ ਉਹਨਾਂ ਦੀ ਆਪਣੀ ਤਰਜੀਹਾਤ ਨੇ, ਉਹ ਆਪਣੀ ਤਰਜੀਹਾਤ ਦੇ ਮੁਤਾਬਿਕ ਉਹ ਆਪਣੇ ਮੁਲਕਾਂ ਵਾਸਤੇ ਤੇ ਆਪਣੀ ਲੋਕਾਂ ਵਾਸਤੇ ਉਹ ਜਾਂ ਆਪਣੀ ਹਕੂਮਤਾਂ ਵਾਸਤੇ ਉਹ ਕੰਮ ਕਰਨਗੇ, ਨਾ ਕਿ ਉਹ ਇਸਲਾਮਿਕ ਜਿਹੜਾ ਮੁਲਕ ਹੋਣ ਦਾ ਜਾਂ ਅਰਬ ਮੁਲਕ ਹੋਣ ਦਾ ਇੱਕ ਦੂਜੇ ਦਾ ਕੋਈ ਲਿਹਾਜ਼ ਜਿਹੜਾ ਨਾ ਉਹ ਸ਼ਾਇਦ ਖਤਮ ਹੋ ਗਈ। ਤੇ ਆਖਿਰ 'ਚ ਇਹ ਦੱਸ ਦਿਓ ਕਿ ਪਾਕਿਸਤਾਨ ਦੀ ਸਫਾਰਤਕਾਰੀ ਜਾਰੀ ਹੈ ਔਰ ਉਹਦੇ ਰਿਜ਼ਲਟ ਵੀ ਜ਼ਾਹਿਰ ਨਜ਼ਰ ਆ ਰਹੇ ਨੇ। ਜਹਾਜ਼ ਵੀ ਅੱਜ ਵਾਪਸ ਹੋ ਗਿਆ ਹੈ, ਮੁਜ਼ਾਕਰਾਤ ਦੇ ਦੂਜੇ ਦੌਰ ਦੀ ਗੱਲਬਾਤ ਹੋ ਰਹੀ ਹੈ। ਦੂਜੇ ਪਾਸੇ ਸਾਡਾ ਪੜੋਸੀ ਮੁਲਕ ਹੈ ਔਰ ਭਾਰਤ, ਉਹਦੀ ਪਹਿਲੇ ਦਿਨ ਤੋਂ ਇਹ ਕੋਸ਼ਿਸ਼ ਰਹੀ ਹੈ ਕਿ ਇੱਕ ਤੇ ਪਾਕਿਸਤਾਨ ਸਫਾਰਤਕਾਰੀ ਨਾ ਕਰੇ, ਮੁਜ਼ਾਕਰਾਤ ਪਾਕਿਸਤਾਨ ਵਿੱਚ ਨਾ ਹੋਣ, ਔਰ ਪ੍ਰੋਪੇਗੰਡਾ ਵੀ ਉਹਨਾਂ ਦਾ ਮੁਸਲਸਲ ਜਾਰੀ ਹੈ। ਉਸ ਪ੍ਰੋਪੇਗੰਡੇ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ ਸਰ? ਦੇਖੋ ਜੀ, ਸਾਡੇ ਪਾਸੇ ਕੋਈ ਖੈਰ ਦੀ ਖਬਰ ਹੋਵੇ ਤੇ ਉਧਰ ਤੇ ਮੌਤ ਪੈ ਜਾਂਦੀ ਹੈ। ਤੇ ਹੁਣ ਤੇ ਜਦੋਂ ਦਾ ਪਿਛਲਾ ਹੁਣ ਸਾਲ ਹੋਣ ਵਾਲਾ ਕਿ ਜਿਹੜੀ ਉਹਨਾਂ ਨੂੰ ਸ਼ਿਕਸਤ ਹੋਈ ਹੈ ਮਾਰਕਾ ਹੱਕ ਵਿੱਚ, ਉਸ ਤੋਂ ਬਾਅਦ ਤੇ ਉਹ ਹਰ ਵਕਤ ਸਾਡੇ ਲਈ ਜਿਹੜਾ ਨਾ ਕੋਈ ਚੰਗੀ ਚੀਜ਼ ਨਹੀਂ ਸੋਚਦੇ। ਤੇ ਉਹ ਉਹਨਾਂ ਨੂੰ ਜ਼ਾਹਿਰ ਹੈ ਤਕਲੀਫ ਹੈ, ਔਰ ਉਹ ਜਿਹਨਾਂ ਨੂੰ ਜਿੰਨੀ ਜ਼ਿਆਦਾ ਤਕਲੀਫ ਹੈ ਉਹਦੇ ਤੋਂ ਹੀ ਇਹ ਜ਼ਾਹਿਰ ਹੁੰਦਾ ਹੈ ਕਿ ਪਾਕਿਸਤਾਨ ਜਿਹੜਾ ਉਹ ਕਿੰਨਾ ਕਾਮਯਾਬੀ ਦੀ ਤਰਫ ਜਾ ਰਿਹਾ ਹੈ। ਜੀ